ਸਾਡੀਆਂ 2 ਜਨਾਨੀਆਂ ਸੀ, ਸਾਡੀਆਂ ਨਹੀਂ ਹੋ ਸਕੀਆਂ। ਖਾਲਾ ਸੀ ਮੇਰੇ ਤਾਂ ਕਤਲ ਕਰਕੇ ਉੱਥੇ ਹੀ ਔੜ ਦੇ ਵਿੱਚ, ਉਹ ਔੜ ਦੇ ਵਿੱਚ 2 ਬੱਚੀਆਂ ਸੀ। ਬਸ ਉਹ ਨਹੀਂ ਪਤਾ ਲੱਗਾ, ਬੱਚਿਆਂ ਦਾ ਨਹੀਂ ਪਤਾ ਨਹੀਂ ਲੱਗਾ। ਖਾਲਾ ਤੇ ਫੌਤ ਹੋ ਕਤਲ ਹੋ ਗਈ, ਬੱਚਿਆਂ ਦਾ ਕੋਈ ਪਤਾ ਨਹੀਂ ਵੀ ਕਤਲ ਹੋਈਆਂ ਕੀ ਨਹੀਂ, ਕੋਈ ਪਤਾ ਨਹੀਂ। ਦੱਸਿਓ ਬੱਚਿਆਂ ਦੇ ਕੁੜੀਆਂ ਦੇ ਨਾਂ ਤੁਹਾਨੂੰ ਯਾਦ ਹੋ ਸਕਦਾ ਹੋਣ, ਜ਼ਿੰਦਾ ਹੋਣ? ਹਾਂ ਨਾਂ ਉਹਨਾਂ ਦੇ ਸੁਣੇ ਤੁਸੀਂ? ਯਾਦ? ਬਿਲਕੁਲ। ਇੱਕ ਦਾ ਨਾਂ ਹਮੀਦਾ, ਮੀਦਾਂ ਅਨੂਰੀ ਤੇ ਅਨਵਰੀ, 2 ਭੈਣਾਂ ਸੀ। ਖਾਲਾ ਦਾ ਘਰ ਵਾਲੇ ਦਾ ਕੀ ਨਾਂ ਸੀ? ਅੱਲਾ ਬਖਸ਼। ਅੱਲਾ ਬਖਸ਼। ਉਹ ਪਹਿਲੇ ਫੌਤ ਹੋ ਗਿਆ ਸੀ? ਨਾ ਉਹ ਕਿਸੇ ਵੀ ਇੱਥੇ ਪਾਕਿਸਤਾਨ ਚ ਆ ਗਿਆ, ਪਾਕਿਸਤਾਨ ਆਇਆ, ਨੱਠ ਗਏ ਸੀ, ਇੱਕ ਮਾਦਾ ਚ ਲੁਕ ਗਏ, ਛੁਪ ਗਏ ਕੋ ਕਿਤੇ। ਇਹ ਔੜ ਪਿੰਡ ਦੀ ਗੱਲ? ਔੜ ਪਿੰਡ ਦੀ ਗੱਲ। ਇੱਕ ਕੰਪ ਦੇ ਵਿੱਚ ਸਾਡੇ ਕੋਲ ਪਹੁੰਚੀ ਆ। ਅੱਛਾ। ਉਹ ਸਾਡੇ ਤਲਕਦਾਰੀ ਸੀ। ਅੱਛਾ। ਉਹ ਫਿਰ ਉਹਨਾਂ ਆਖਰ ਜਿਹੜੇ ਘਰ ਲੈ ਕੇ ਗਿਆ, ਉਹਨੇ ਪੁੱਛਿਆ ਕਿ ਕਿਹਦੀ ਧੀ ਆ, ਕਿਹਦੀ ਬਹੂ ਆ, ਕਿਹਦੇ, ਉਹ ਸਾਡਾ ਬਾਇਓਡਾਟਾ ਲਿਆ। ਉਹ ਫਿਰ ਲੈ ਕੇ ਸਿੱਖ ਕਿਵੇਂ ਤਰੀਕੇ ਨਾਲ ਉੱਥੇ ਪਹੁੰਚੇ ਕੈਂਪ ਦੇ ਵਿੱਚ, ਉਹਨਾਂ ਦੇ ਹਵਾਲੇ ਕੀਤੀ। ਅਸੀਂ ਜਿਹਨਾਂ ਦੀ ਬੱਚੀ ਸੀਗੀ ਉਹਨਾਂ ਬਚਾਈ, ਉਹਨਾਂ ਨੂੰ ਬਚਾਤੀ। ਵੀ ਸਾਡੀ ਅਸੀਂ ਆਪਣੀ ਧੀ ਬਣਾ ਕੇ ਰੱਖੀ ਜਿੰਨੇ ਦਿਨ। ਕਿਆ ਬਾਤ। ਇਹ ਵੀ ਸਿੱਖ ਏਦਾਂ ਦੇ ਵੀ ਸਿੱਖ ਸੀ। ਬੂਹੇ ਖੁੱਲੇ ਰੱਖੀ ਸਦਾ ਬਾਬਲਾ, ਖਰੇ ਕਦੀ ਮੁੜ ਆਈਏ। ਪੈਂਡੇ ਔਖੇ ਨੇ ਰਾਹਾਂ ਵੱਲੀਆਂ ਦੇ, ਕੈਸੀਆਂ ਉੱਠ ਹਨੇਰੀਆਂ ਚੱਲੀਆਂ ਵੇ। ਅਸੀਂ ਕੱਖੋਂ ਵੀ ਅੱਜ ਸਵੱਲੀਆਂ ਵੇ, ਜਿਹੜਾ ਖੁੰਝ ਗਿਆ ਵੇਲਾ ਬਾਬਲਾ, ਉਹ ਕਿੱਥੋਂ ਲੱਭ ਲਿਆਈਏ। ਖੁੱਲੇ ਰੱਖੀ ਬੂਹੇ ਸਦਾ ਬਾਬਲਾ, ਖਰੇ ਕਦੀ ਮੁੜ ਆਈਏ। ਦਿਲ ਦੇ ਰੋਗ ਲੁਕਾਇਆ ਨਾ ਲੁਕਦੇ ਵੇ, ਚਸ਼ਮੇ ਅੱਖੀਆਂ ਦੇ ਨਾ ਹੀ ਸੁੱਕਦੇ ਵੇ। ਤਾਨੇ ਦੇਣ ਤੋਂ ਲੋਕ ਨਾ ਉਕਦੇ ਵੇ, ਦਿਲ ਛਾਨਣੀ ਹੋਇਆ ਸਾਡਾ ਬਾਬਲਾ, ਕੂੰਜਾਂ ਵਾਂਗ ਕੁਰਲਾਈਏ। ਖੁੱਲੇ ਰੱਖੀ ਬੂਹੇ ਸਦਾ ਬਾਬਲਾ, ਖਰੇ ਕਦੀ ਮੁੜ ਆਈਏ। ਤੇ ਸਾਡੇ ਦਮ ਨਾਲ ਦਮ ਤੂੰ ਭਰਦਾ ਸੈਂ, 100 ਯਤਨ ਅਸਾਂ ਲਈ ਕਰਦਾ ਸੈਂ। ਸਾਡੇ ਨਾਲ ਤੂੰ ਡੁੱਬਦਾ ਤਰਦਾ ਸੈਂ, ਕਦੇ ਹੱਥ ਹਿਲਾ ਜ਼ਰਾ ਬਾਬਲਾ, ਕੱਲਿਆਂ ਗੋਤੇ ਖਾਈਏ। ਖੁੱਲੇ ਰੱਖੀ ਬੂਹੇ ਸਦਾ ਬਾਬਲਾ, ਖਰੇ ਕਦੀ ਮੋੜ ਆਈਏ। ਅੱਖੋਂ ਡਿੱਗ ਕੇ ਪੈਰਾਂ 'ਚ ਰੁਲ ਰਹੀਆਂ, ਗੁੰਝਲਾਂ ਲੇਖਾਂ ਦੀਆਂ ਨਾ ਹੀ ਖੁੱਲ ਰਹੀਆਂ। ਤੇਰੇ ਰੁੱਖ ਦੀਆਂ ਛਾਵਾਂ ਨਾ ਭੁੱਲ ਰਹੀਆਂ, ਪੈਰੀਂ ਡਿੱਗੀਆਂ ਨੂੰ ਗਲ ਲਾ ਬਾਬਲਾ, ਜਿੰਦੜੀ ਕੋਲ ਘੁਮਾਈਏ। ਖੁੱਲੇ ਰੱਖੀ ਬੂਹੇ ਸਦਾ ਬਾਬਲਾ, ਖਰੇ ਕਦੀ ਮੋੜ ਆਈਏ। ਦੋਸਤੋ, ਵਿਛੋੜੇ ਤੇ ਮੁੜ ਕੇ ਦੁਬਾਰਾ ਨਾ ਮਿਲ ਸਕਣ ਦੀ ਤੜਪ ਨਾਲ ਪਰੁਚੀ ਹੋਈ ਇਹ ਕਹਾਣੀ ਪਿੰਡ ਔੜ, ਤਹਿਸੀਲ ਤੇ ਜ਼ਿਲ੍ਹਾ ਲੁਧਿਆਣੇ ਦੀ ਏ। ਇਸ ਪਿੰਡ ਵਿੱਚ ਰਾਣਾ ਮੁਹੰਮਦ ਅਕਰਮ ਸਾਹਿਬ ਦੀਆਂ 2 ਮਾਸੀ ਦੀਆਂ ਧੀਆਂ ਭੈਣਾਂ ਉਜਾੜੇ ਦੇ ਵੇਲੇ 1947 ਵਿੱਚ ਐਸੀਆਂ ਗੁਆਚੀਆਂ ਕਿ ਅੱਜ ਤੱਕ ਨਹੀਂ ਲੱਭ ਸਕੀਆਂ। ਅੱਜ ਵੀ ਉਹ ਉਹਨਾਂ ਦੀ ਆਸ ਦੇ ਵਿੱਚ, ਉਹਨਾਂ ਦੇ ਇੰਤਜ਼ਾਰ ਦੇ ਵਿੱਚ ਬੈਠੇ ਨੇ। ਚੜ੍ਹਦੇ ਪੰਜਾਬ ਦੇ ਦੋਸਤਾਂ ਅੱਗੇ ਅਪੀਲ ਹੈ ਕਿ ਉਹ ਇਹਨਾਂ ਲੜਕੀਆਂ ਦਾ ਪਤਾ ਲਾਉਣ 'ਚ ਸਾਡੀ ਮਦਦ ਕਰਨ, ਤਾਂ ਕਿ ਟੁੱਟੇ ਦਿਲਾਂ ਨੂੰ ਕੋਈ ਥੋੜ੍ਹਾ ਬਹੁਤ ਸਹਾਰਾ ਮਿਲ ਸਕੇ। ਪਿੰਡ ਤੁਹਾਡਾ ਦਰਿਆ ਦੇ ਕਿਨਾਰੇ 'ਤੇ? ਕਿਨਾਰੇ 'ਤੇ ਸੇਖੂਵਾਲ। ਸੇਖੂਵਾਲ ਅਸਲ ਲਫ਼ਜ਼ ਤਹਿਰੀਰੀ ਤੌਰ 'ਤੇ ਆਉਂਦਾ ਸੇਖੂਵਾਲ। ਅੱਛਾ। ਉਹ ਸੀਨ ਫਿਰ ਪੰਜਾਬੀ 'ਚ ਸੀਨ ਹੀ ਬੋਲਦਾ, ਸੇਖੂਵਾਲ। ਸੇਖੂਵਾਲ, ਮਾਛੀਆਂ, ਮੱਤੇਆਰਾ, ਇਹ ਛੋਟੇ ਛੋਟੇ ਪਿੰਡ ਸੀਗੇ। ਹੈਦਾਨਗਰ ਸਾਰਾ ਗੁਜਰਾਂ ਦਾ ਸੀ। ਠੀਕ। ਤੇ ਮਾਛੀਆਂ ਜਿਹੜੀਆਂ ਸੀ 2 ਸੀ। ਇੱਕ ਮਾਛੀਆਂ ਜੱਟਾਂ ਦੀਆਂ, ਉਹਨੂੰ ਨਵੀਆਂ ਮਾਛੀਆਂ ਕਹਿੰਦੇ ਸੀ। ਇੱਕ ਮਾਛੀਆਂ ਪੀਰਾਂ ਦੀਆਂ, ਉੱਥੇ ਪੀਰ ਸਾਹਿਬ ਰਹਿੰਦੇ ਸੀ, ਸੈਯਦ ਸਾਹਿਬ, ਜਿਹੜੇ ਅੱਜ ਕੱਲ੍ਹ ਕੋਈ ਸਰਗੋਧੇ ਰਹਿੰਦੇ ਆ, ਕੋਈ ਵਿਹਾੜੀ ਰਹਿੰਦੇ ਆ। ਵਲੀ ਮੁਹੰਮਦ ਸ਼ਾਹ ਹੁੰਦਾ ਸੀ, ਬਹੁਤ ਬੜੇ ਬਜ਼ੁਰਗ ਸੀ। ਮਤਲਬ ਉਹ ਬਹੁਤ ਮੇਲਾ ਲੱਗਦਾ ਸੀ। ਮੇਲਾ ਵੀ ਜੋ ਇਹਨਾਂ ਦਿਨਾਂ 'ਚ ਲੱਗਦਾ ਸੀ। ਠੀਕ ਹੈ। ਉਹਨਾਂ ਪੀਰ ਸਾਹਿਬ ਲੋਏ ਫਿਰ ਇੱਕ ਦਿਨ ਦਾ ਮੇਲਾ ਇੱਕ ਚਮਾਰ ਸਾਧੂ ਰਾਮ, ਉਹ ਲਵਾਉਂਦਾ ਸੀ ਉਸੇ ਪਿੰਡ ਦਾ, ਉਹਨਾਂ ਪੀਰਾਂ ਦੀ ਯਾਦ ਦੇ ਵਿੱਚ।
ਉਹਨਾਂ ਨੇ ਅੱਲਾ ਜਾਣੇ ਉਹਦੀ ਕੋਈ ਮੰਨਤ ਮੰਨੀ ਹੋਏਗੀ ਜਾਂ ਕੋਈ ਕੀਤਾ ਹੋਏਗਾ। ਬਾਕੀ ਪਿੰਡ ਸਾਰਾ ਪੀਰਾਂ ਦਾ ਸੀ। ਤੇ ਜਿਹੜੀ ਜੱਟਾਂ ਵਾਲੀ ਆ ਇਹਨੂੰ ਨਵੀਆਂ ਮਾਛੀਆਂ ਕਹਿੰਦੇ ਸੀ। ਠੀਕ। ਦਰਿਆ ਦੇ ਕਿਨਾਰੇ 'ਤੇ ਸੀ। ਵੈਸੇ ਅੱਛੇ ਪਿੰਡ ਸੀ। ਸਾਡਾ ਪਿੰਡ ਸੇਖੋਆ ਜਿਹੜਾ ਸਾਡੀ ਆਪਣੀ ਬਰਾਦਰੀ ਦਾ ਹੀ ਸੀ, ਰਿਸ਼ਤੇਦਾਰੀ ਰਾਜਪੂਤਾਂ ਦੇ ਆਪਣੇ ਰਿਸ਼ਤੇਦਾਰ ਹੀ। ਠੀਕ। ਬਾਕੀ ਗੈਰ ਬਰਾਦਰੀ ਸ਼ਮਾਰ ਜਿਹੜੇ ਸੀ ਸਾਡੇ ਮਜ਼ਦੂਰੀ ਕਰਦੇ ਸੀ ਆ ਕੇ ਕਣਕ ਵੱਢਣੀ ਜਾਂ ਹੋਰ, ਉਹ ਰਹਿੰਦੇ ਸੀ ਹੈਦਰਨਗਰ। ਹੈਦਰਨਗਰ ਸਿਰਫ ਸ਼ਮਾਰ ਸੀ ਜਾਂ ਫਿਰ ਗੁੱਜਰ ਬਰਾਦਰੀ ਸੀ। ਅੱਛਾ, ਗੁੱਜਰ ਵੀ ਸੀ। ਹਾਂ, ਉਹ ਬਹੁਤ ਸਾਰਾ ਗੁੱਜਰਾਂ ਦਾ ਪਿੰਡ ਸੀ। ਉਹ ਹੁਣ ਪੀਰ ਮਹੱਲ ਦੇ ਕੋਲ ਬੈਠੇ ਨੇ। ਤੇ ਤੁਹਾਡੇ ਪਿੰਡ ਦੇ ਵਿੱਚ ਰਾਜਪੂਤ ਸੀਗੇ ਜ਼ਿਆਦਾ ਆਪਣੇ ਹੀ ਰਿਸ਼ਤੇਦਾਰ। ਤੇ ਕਿੰਨੇ ਘਰ ਸੀਗੇ? ਵੀ ਘਰ ਸੀ। ਛੋਟਾ ਪਿੰਡ ਸੀ। ਛੋਟੀ ਬਸਤੀ ਕਹਿ ਲਓ। ਬਸਤੀ ਬਿਲਕੁਲ ਦਰਿਆ ਦੇ ਨਾਲ ਸੀ। ਬਿਲਕੁਲ ਰਾਤ ਨੂੰ ਮੈਂ ਕਿਹਾ ਸੀ ਖੇਲਣ ਮੱਛੀਆਂ ਫੜਨ ਦਰਿਆ ਚਲ ਜਾਂਦੇ ਹੁੰਦੇ ਸੀ। ਅੱਛਾ, ਇਹ ਤਾਂ ਫਿਰ ਬੜਾ ਖਤਰਾ ਵੀ ਨਿਆਣਿਆਂ ਦਾ ਹੁੰਦਾ ਹੋਣਾ ਵੀ ਦਰਿਆ 'ਚ ਕਿਤੇ? ਨਹੀਂ, ਨਿਆਣੇ ਛੋਟੇ ਹੁੰਦੇ ਸੀ, ਨਿਆਣੇ ਨੂੰ ਪਤਾ ਹੁੰਦਾ। ਉਹ ਸਦੀਆਂ ਤੋਂ ਰਹਿੰਦੇ ਆਏ ਸੀ ਉੱਥੇ ਦਰਿਆ ਦੇ ਕਿਨਾਰੇ ਤੇ ਬਾਕੀ ਮਾਂ ਬਾਪ ਨੇ ਵੀ ਤਲਕੀਨ ਕਰਨੀ, ਫੇ ਪੁੱਤ ਨਾ ਜਾਈ ਉੱਧਰ ਨਾ ਜਾਈ। ਹੁਣ ਇਹ ਜਿਹੜੀ ਮਾਛੀਆਂ ਸਾਡੇ ਪੀਰਾਂ ਆਈਆਂ ਸੀ, ਇੱਥੇ ਦੀ ਇੱਕ ਕਹਾਵਤ ਸੀ ਕਿ ਅਗਰ ਕੋਈ ਇੱਥੋਂ ਕੋਈ ਛਿੜੀ ਤੋੜ ਲਵੇ, ਲੱਕੜੀ ਤੋੜ ਲਵੇ, ਉਹ ਪਾਗਲ ਹੋ ਜਾਂਦਾ ਤੇ ਬੇਹੋਸ਼ ਹੋ ਜਾਂਦਾ। ਅੱਛਾ। ਫਿਰ ਜਿਸ ਵੇਲੇ ਅਸੀਂ ਜਾਣਾ ਮਾਛੀਆਂ ਨੂੰ ਕੋਈ ਸੌਦਾ ਲੈਣ ਦੁਕਾਨ ਤੋਂ, ਸਾਡੇ ਪਿੰਡ ਦੁਕਾਨ ਨਹੀਂ, ਛੋਟਾ ਜਿਹਾ ਸੀਗਾ। ਸਾਨੂੰ ਮਾਂ ਨੇ ਬਾਪ ਨੇ ਕਹਿਣਾ ਓਏ ਕਬਰਸਤਾਨ ਵੱਲ ਨਾ ਜਾਇਓ। ਅੱਛਾ। ਨਾ ਤੁਸੀਂ ਉੱਥੇ ਫਿਰ ਕੋਈ ਤੋੜਿਓ ਨਾ ਜਾ ਕੇ ਲੱਕੜੀਆਂ ਲੁਕੜੀਆਂ। ਪਹਿਲੇ ਤਰਕੀਬ ਹੁੰਦੀ ਸੀ। ਪਹਿਲੇ ਸਮਝਾ ਦੇਣਾ। ਤੇ ਬੇੜੀਆਂ ਵੀ ਦਰਿਆ ਦੇ ਕੰਢੇ ਤੇ ਹੁੰਦੀਆਂ ਸੀ? ਬੇੜੀ ਜੀਲਾ ਜਮੀਲ ਨਾਂ ਸੀ, ਜੀਲਾ ਮਲਾਹ ਸੀ। ਅੱਛਾ। ਉਸ ਫਿਰ ਜਿਸ ਵੇਲੇ ਜਲੰਧਰ ਜ਼ਿਲ੍ਹਾ ਲੱਗਦਾ ਦਰਿਆ ਪਾਰ ਕਰੀਏ, ਬਲੰਜਾ ਰਾਹੋਂ ਵੱਲ ਨੂੰ ਜਾਈਏ ਅਸੀਂ, ਉੱਥੇ ਮੇਰੇ ਨਾਨਕੇ ਸੀ। ਉੱਥੇ ਫਿਰ ਬੇੜੀ ਮਲਾਹ ਬੈਠੇ ਹੁੰਦੇ ਸੀ ਆਪਣੀ ਕੁੱਲੀ ਬਣਾ ਕੇ। ਯਾਨੀ ਪੱਤਣ ਉੱਥੇ ਸੀ? ਉੱਥੇ ਪੱਤਣ ਸੀ। ਤੁਹਾਡੇ ਪਿੰਡ ਦੇ ਕੋਲ ਨਹੀਂ ਸੀ? ਨਾ, ਪਿੰਡ ਦੇ ਨਾਲ ਹੀ, ਜਿੱਥੋਂ ਪਿੰਡ ਦੇ ਰਾਹ ਵਾਹ ਚੱਲਦਾ ਸੀ, ਪਿੰਡ ਦੇ ਨਾਲ ਹੀ। ਨਾਨਕੇ ਤੁਹਾਡੇ ਕਿੱਥੇ ਸੀਗੇ? ਬਲੰਦੇਆਲ। ਇਹ ਕਿੰਨਾ ਫਾਸਲਾ ਸੀ ਤੁਹਾਡੇ ਪਿੰਡ? ਬਸ ਦਰਿਆ ਹੀ ਸੀ ਪਾਰ, ਆਰ ਪਾਰ ਸੀ। ਅੱਛਾ, ਤੁਸੀਂ ਜਾਂਦੇ ਹੁੰਦੇ ਸੀ? ਹਾਂ। ਬੇੜੀਆਂ ਤੇ ਜਾਣਾ? ਬੇੜੀ 'ਚ ਪਾਰ ਹੋ ਜਾਣਾ, ਫਿਰ ਬਲੰਦੇਆਲ ਪਹੁੰਚ ਜਾਣਾ। ਬਲੰਦੇਆਲ ਸੀਗਾ ਅਸੀਂ ਰਾਹੋਂ ਜਿਹੜਾ ਸੀ, ਰਾਹੋਂ ਦਿਲ ਦੇ ਵਿੱਚ ਰਾਹੋਂ ਤੇ ਫਿਰ ਦਵਾਈ ਲੈਣੀ। ਕੋਈ ਮਾਂ ਉਹਨਾਂ ਨੇ ਮੇਰੀ ਵਰਗੇ ਅੱਖਾਂ ਪਾਰਟੀਸ਼ਨ ਤੋਂ ਪਹਿਲੇ ਦੁਖਣ ਲੱਗ ਗਈਆਂ। ਮੈਨੂੰ ਫਿਰ ਉੱਥੇ ਗਈ ਸੀ ਵਾਲਦਾ ਮੇਰੀ, ਤੇ ਫੁੱਫੀਆਂ ਮਾਸੀਆਂ 5-7 ਔਰਤਾਂ ਇਕੱਠੀਆਂ ਹੋ ਕੇ ਰਾਹੋਂ ਜਾਂਦੀਆਂ ਹੁੰਦੀਆਂ। ਸ਼ਹਿਰ ਕੀ ਸੀਗਾ, ਕਿਸੇ ਨੇ ਸੌਦਾ ਲੈਣਾ, ਤੇ ਉਹ ਨਜ਼ਦੀਕ ਜਾਂ ਫਿਰ ਉਹਦੇ ਨਜ਼ਦੀਕ ਹੋਰ ਔੜ ਪਿੰਡ ਸੀ। ਔੜ ਐਨ ਵਾਓ ਅੜੇ ਔੜ। ਅੱਛਾ। ਔੜ ਅੜਾਪੜ। ਹਾਂਜੀ, ਔੜ ਅੜਾਪੜ। ਉੱਥੇ ਮੇਰੀ ਖਾਲਾ ਰਹਿੰਦੀ ਸੀ। ਅੱਛਾ। ਚੰਦ ਦਿਨ ਪਹਿਲੇ ਪਾਰਟੀਸ਼ਨ ਤੋਂ ਅਸੀਂ ਉੱਥੇ ਇੱਕ ਫੌਜੀ ਦੇ ਗਏ ਸੀ। ਮੈਂ ਸੀ, ਮੇਰੀ ਵਾਲਦਾ ਸੀ, ਮੇਰਾ ਵਾਲਦ ਸੀ, ਤੇ ਉੱਥੇ ਸੀ ਹੋ ਕੇ ਆਏ। ਬਲਕਿ ਉਹਨਾਂ ਨੇ ਕਿਹਾ ਕਿ ਜਿਸ ਵਕਤ ਹਮਲੇ ਜੀ ਹੋ ਰਿਹਾ, ਰਾਤ ਨੂੰ ਹੜਾ ਦੂੜੀ ਦੌੜ ਜਾਓ ਤੇ ਤੁਸੀਂ ਸਾਡੇ ਕੋਲ ਆ ਜਾਓ। ਉਹ ਪਿੰਡ ਔੜ ਅੜਾਪੜ ਦੋ ਇਕੱਠੇ ਸੀ। ਅੱਛਾ। ਔਰ ਬਹੁਤ ਰਸ਼ ਸੀਗਾ। ਉਹਦੇ ਨਾਲ ਸੀ ਸਿੱਖਾਂ ਦਾ ਪਿੰਡ। ਅੱਛਾ। ਜਿਸ ਵੇਲੇ ਸਿੱਖਾਂ ਨੂੰ ਪਤਾ ਲੱਗਾ ਵੀ ਇੱਥੇ ਸਾਰੇ ਮੁਸਲਮਾਨ ਇਕੱਠੇ ਹੋ ਰਹੇ ਆ, ਫਿਰ ਸਾਡੇ ਤੇ ਹਮਲਾ ਕਰਨ ਵਾਸਤੇ ਨੇ ਤਿਆਰ ਕੀਤਾ। ਤੁਹਾਡੇ ਪਿੰਡ ਤੁਹਾਡੀ ਬਸ ਔੜ ਅੜਾਪੜ ਤੇ? ਅੱਛਾ। ਉਹਦੀ ਵਜ੍ਹਾ ਸੀ ਉੱਥੇ ਚੰਦ ਰੌਲ ਰਹਿੰਦੇ ਸੀ। ਅੱਛਾ। ਰੌਲ ਇਹਨਾਂ ਨੇ ਸ਼ੁਰੂ ਕਰਤਾ ਕਿ ਅਸੀਂ ਬੰਬ ਬਣਾ ਲੈਂਦੇ ਹਾਂ। ਰੌਲਾ ਨੇ। ਅੱਛਾ। ਉਹ ਲੋਕ ਸਾਰੇ ਇਕੱਠੇ ਹੋ ਗਏ ਵੀ ਇੱਥੇ ਜੀ ਬੰਬ ਬਲਦੇ ਆ, ਇੱਥੇ ਸਾਨੂੰ ਸਹੂਲਤ ਹੈ। ਜਿਹੜੇ ਨੇੜੇ ਦੇ ਪਿੰਡ ਸੀ ਸਾਰੇ, ਸਿੱਖਾਂ ਨੂੰ ਵੀ ਪਤਾ ਲੱਗ ਗਿਆ ਵੀ ਇੱਥੇ ਇਸ ਤਰ੍ਹਾਂ ਇਕੱਠ ਹੋ ਗਿਆ। ਸਿੱਖਾਂ ਨੇ ਫਿਰ ਜਿਸ ਵੇਲੇ ਪਹਿਲਾ ਵਾਰ ਕੀਤਾ ਤੇ ਇਹਨਾਂ ਕੋਲ ਅਸਲਾ ਦਾ ਸੀਗਾ, ਮੁਸਲਮਾਨਾਂ ਕੋਲ ਕੋਈ ਚੀਜ਼ ਨਹੀਂ ਸੀ। ਅੱਛਾ। ਇਹਨਾਂ ਨੇ ਫਿਰ ਸਿੱਟਿਆ ਬੰਬ। ਅੱਛਾ, ਬਣਾ ਲਿਆ? ਵਾਕਈ ਬਣਾ ਲਿਆ। ਅੱਛਾ। ਜਿਸ ਵੇਲੇ ਬੰਬ ਦਾ ਢੇਰ ਲਾ ਲਿਆ ਕਮਰੇ 'ਚ। ਅੱਛਾ। ਸਿੱਟਿਆ ਜਿਸ ਵੇਲੇ ਜਿੱਥੇ ਸਿੱਖਾਂ ਦਾ ਇਕੱਠ ਸੀ, ਉੱਥੇ ਕੋਈ 5-7 ਬੰਬ ਸਿੱਖ ਮਾਰੇ ਗਏ। ਅੱਛਾ।
जिस वे मारे गए इन्होंने दूसरा बंब फिर सिटिया। हाँ वो दूसरा बंब बजाए बाहर जाने का अंदर असले परे गिर गया, उत्थे फट गया, उत्थे ही फट गया। वो फट गया, वो सारे दुनिया तबाह हो गया। हाँ हाँ जेड़े जेड़े बंदे मर गए। हाँ 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 फिर इन्हों का दा लगा सिखां का, चमारां का, हिंदुआं का। हाँ उत्थे मस्जिद दे विच तकिया कहने हुंदे सी, आए गए मुसाफिर टहलने वास्ते। हाँ वो खूही इतनी लंबी डूंगी सी कि हाँ। देख नहीं सी सकता कोई खूही। अच्छा ਉਹਦਾ ਪਾਣੀ ਨਹੀਂ ਸੀ ਨਜ਼ਰ नजर आंदा। ਬਸ ਪਕੜੀ ਗਿਆ, ਉਹਦੇ ਵਿੱਚ ਸਿੱਟੀ ਗਿਆ ਪਕੜ। ਜਦ ਮੂੰਹ ਤੱਕ ਸਿੱਖ ਔਰ ਬੱਚੇ ਨੇ, ਵੱਡੇ ਬੁੜੀਆਂ ਆ ਗਏ, ਉਹ ਤੋਂ ਫਿਰ ਉਹਨੂੰ ਅੱਗ ਲੱਗਦੀ ਤੇਲ ਸਿੱਟ ਕੇ। ਇਹ ਜਿੰਨੇ ਮਤਲਬ ਉੱਥੇ ਬੰਦੇ ਸੀਗੇ ਉੱਥੇ ਸੀਗੇ ਪਕੜ ਕੇ ਔੜਾ ਰਾਪੜ ਔੜਾ ਰਾਪੜ ਦੇ ਵਿੱਚ। ਇਹ ਕੁਛ ਤਾਂ ਬੰਬ ਨਾਲ ਮਰੇ ਹੋਣੇ। ਹਾਂ ਕੁਛ ਇਸ ਤਰੀਕੇ ਨਾਲ ਮਰ ਗਏ, ਕੁਛ ਨੱਠ ਗਏ, ਕੁਛ ਦੌੜ ਗਏ। ਹਾਂ ਤੇ ਮੇਰੀ ਖਾਲਾ ਉੱਥੇ ਖਤਮ ਹੋ ਗਈ। ਹਾਂ ਹਾਂ ਇੱਕ ਬੱਚੀਆਂ ਸੀ ਉਹ ਖਤਮ ਹੋ ਗਈਆਂ। ਹੋਏ ਹੋਏ ਹੋਏ। ਇਸੇ ਤਰੀਕੇ ਨਾਲ ਅਕਸਰ ਜਿਹੜੇ ਆਦਮੀ ਸੀ ਨੱਠ ਕੇ, ਕਮਾਲ ਸੀ ਬਹੁਤ ਬੜੇ ਫਸਲ, ਕਮਾਲ 'ਚ ਲੁਕ ਲੱਗ ਕੇ ਛੁਪ ਛਪ ਕੇ ਤੇ ਜਲੰਧਰ ਹੋ ਗਏ ਤੇ ਬਚੇ। ਹਾਂਜੀ ਸਿੱਖਾਂ ਨੇ ਵੀ ਮਾਰੇ ਬੰਦੇ। ਹਾਂ ਅੱਛਾ ਹਿੰਦੂਆਂ ਨੂੰ ਤਾਂ ਮਾਰੇ ਹੀ ਨਹੀਂ। ਹਾਂ 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 ਹਿੰਦੂਆਂ ਨੇ ਮਾਰੇ। ਹਾਂ। ਹਿੰਦੂ ਤਾਂ ਆਪ ਰਾਮ 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 ਬਸ ਇਹੀ ਕਰਦੇ ਸੀ। ਜਿਹੜੇ ਸਿੱਖ ਸੀ ਇਹਨਾਂ ਨੇ ਫਿਰ ਇਹਨਾਂ ਦੇ ਵਿੱਚੋਂ ਅਕਾਲੀ ਦਲ, ਅਕਾਲੀ ਸਿੱਖ ਜਿਹੜੇ ਅਕਾਲੀ ਸਿੱਖ ਜਿਹੜੇ ਹਾਂ ਉਹ ਬੜੇ ਸਖਤ ਸੀ। ਅੱਛਾ ਤੇ ਇਹ ਜਲੰਧਰ ਦੇ ਪਾਸੇ ਆ ਗਏ। ਅਸੀਂ ਲੁਧਿਆਣਾ ਲੱਗਦਾ ਸੀ ਨੇੜੇ। ਅੱਛਾ ਤੁਸੀਂ ਵੀ ਉੱਥੋਂ ਨਿਕਲ ਕੇ ਦੌੜੇ? ਉੱਥੋਂ ਸਿੱਖੂ ਵਾਲੋਂ ਤੋਂ ਤੁਸੀਂ ਵੀ ਔੜਾ ਰੱਪੜ ਚ ਆਏ ਕਿ ਨਹੀਂ? ਨਾ ਆ ਕੇ ਚਲੇ ਗਏ ਅਸੀਂ। ਨਹੀਂ ਪਹਿਲੇ ਆਏ, ਉਹ ਤਾਂ ਫੌਤਗੀ ਤੇ ਆਏ। ਦੇਖੇ ਜਾ ਚੁੱਪ ਕਰ। ਅੱਛਾ ਜਿਸ ਵੇਲੇ ਫਿਰ ਦੌੜ ਕੇ ਜਾ। ਅੱਛਾ ਅੱਛਾ ਫਿਰ ਔੜਾ ਰੱਪੜ ਤੁਸੀਂ ਆਪਣੇ ਪਿੰਡ ਆ ਗਏ। ਤੁਸੀਂ ਫੌਤਗੀ ਤੇ ਗਏ ਸੀ? ਹਾਂ ਫੌਜੀ ਜਾ ਹੋ ਗਏ, ਆ ਗਏ 2 ਦਿਨ 4 ਦਿਨ ਪਹਿਲੇ। ਤੇ ਸਾਡੇ ਵਾਲੇ ਸਾਹਿਬ ਘਰੇ ਪਿੰਡ ਸੀ ਕੂਮ। ਕੂਮ ਦੇ ਵਿੱਚ ਜੁਮਾ ਹੁੰਦਾ ਸੀ, ਬਹੁਤ ਮੌਲਵੀ ਸੀ। ਅੱਜ ਕੱਲ੍ਹ ਉਹ ਕੂਮ ਜੋ ਹੈ ਛੋਟੀ ਵੀ ਬੜੀ ਵੀ ਨਾਗਰਾ ਪਿੰਡ ਟੋਬੇ ਦਾ। ਅੱਛਾ ਉੱਥੇ ਬੈਠੇ ਕੂਮ ਵਾਲੇ ਨਾਗਰੇ ਬੈਠੇ। ਨਾਗਰੇ ਉੱਥੇ ਜੁਮਾ ਪੜ੍ਹ ਜਾਂਦੇ ਸੀ। ਅੱਛਾ ਇਹ ਜੁਮਾ ਪੜ੍ਹ ਕੇ ਆਏ, ਇਹਨਾਂ ਨੇ ਕਿਹਾ ਓਏ ਤਿਆਰੀ ਕਰ ਲਓ। ਸਾਰੇ ਪਿੰਡ ਵਾਲਿਆਂ ਨੂੰ ਸੱਦਿਆ, ਤਿਆਰੀ ਕਰ ਜਾਓ। ਤੇ ਮਾਨਗੜ੍ਹ ਪਿੰਡ ਨੂੰ ਅੱਗ ਲੱਗ ਗਈ ਆ। ਅੱਛਾ ਮਾਨਗੜ੍ਹ ਤੋਂ ਹਮਲਾ ਹੋ ਗਿਆ। ਉੱਥੋਂ ਲੋਕ ਜਲਾਤੇ ਆ, ਪਿੰਡ ਸਾਰਾ ਜਲਾਤਾ। ਮਗਰਬ ਦਾ ਟਾਈਮ ਸੀ ਉਸੇ ਵੇਲੇ। ਫਿਰ ਜਿਹੜੇ ਸਾਡੇ ਘਰ ਸੀਗੇ ਦੱਪਣੇ ਸੀ ਜਿਹੜੇ, ਇਹਨਾਂ ਨੇ ਫਟਾਫਟ ਮਾਲ ਦੇ ਰੱਸੇ ਖੋਲ ਕੇ ਦਰਿਆ ਪਾਰ ਕਰਤੇ ਕਿ ਚਲ ਭੁੱਖੇ ਤਾਂ ਨਾ ਮਾਰੇ। ਜਿਹੜੇ ਇੱਕ ਜਿਨ੍ਹਾਂ ਕੋਲ ਗੱਡੇ ਸੀ ਜਰਾ ਚੰਗੇ ਚੰਗੇ ਉਹ ਰੱਖ ਲੈ। ਬਸੇ ਤਾਂ ਬੰਦੇ ਹੁੰਦੇ ਨਾ ਵੀ। ਅਸੀਂ ਗੱਡਾ ਛੱਡਾ ਹਰ ਸ਼ਾਇਦ ਛੱਡਤਾ। ਅੱਛਾ ਇੱਕ ਚਮਾਰ ਸੀਗਾ, ਸਾਧੂ ਰਾਮ ਬਗਨ ਨਹੀਂ ਭਗਤੀ ਰਾਮ ਕਾ, ਉਹ ਆ ਗਿਆ। ਉਹ ਆਇਆ ਅਜਰਾ ਹੈ ਹਮਦਰਦੀ। ਅੱਬੇ ਮੇਰੇ ਨੇ ਕਿਹਾ ਕੋਈ ਨਹੀਂ ਕੰਮ ਕਰ, ਤੁਸੀਂ ਨਹੀਂ ਕੰਮ ਕਰੋ। ਆ ਕੋਠੀ ਜਾਣੇ ਦੀ ਭਰੀ ਪਈ ਆ, ਇਹ ਲੈ ਜਾ ਕੇ। ਅਸੀਂ ਆ ਗਏ, ਅਸੀਂ ਤਾਂ ਆਏ ਪਰਸੋਂ ਤਾਈਂ, ਲੈ ਲਵਾਂਗੇ। ਅੱਛਾ ਇੱਕ ਦੂਸਰਾ ਚੂੜਾ ਸੀ, ਪਤਾ ਨਹੀਂ ਉਹਦਾ ਕੀ ਨਾਮ ਸੀ, ਉਹ ਵੀ ਆ ਗਿਆ। ਉਹਨੂੰ ਕਹਿ ਤੂੰ ਨਲਕਾ ਪੱਟ ਲਾ। ਅੱਛਾ ਨਲਕਾ ਪੱਟ ਕੇ ਬਸ ਮਗਰਬ ਦਾ ਟਾਈਮ ਸੀ। ਇਹਨਾਂ ਨੇ ਮਗਰਬ ਦੀ ਅਜ਼ਾਨ ਕਿਹਾ, ਦੋ ਠਹਿਰ ਜਾ ਮੈਂ ਨਮਾਜ਼ ਪੜ੍ਹ ਲੈਣੀ। ਨਮਾਜ਼ ਪੜ੍ਹੀ, ਪੜ੍ਹ ਕੇ ਬਸ ਕਰੋ ਜੀ ਸਿਗਾਰਾ ਰੌਲ ਵਿੱਚ ਲੱਗ। 5-6 ਦਿਨ ਪਹਿਲੇ ਸਾਡੀਆਂ ਜਿੰਨੀਆਂ ਔਰਤਾਂ ਸੀ ਨਾ, ਮਾਸੀਆਂ ਫੁੱਫੀਆਂ ਮਾਵਾਂ ਭੈਣਾਂ, ਉਹਨਾਂ ਨੇ ਛੋਲਿਆਂ ਦੇ ਦਾਣੇ ਭੁੰਨਣੇ ਸ਼ੁਰੂ ਕਰ ਦਿੱਤੇ। ਫਿਰ ਰਸਤੇ 'ਚ ਖਬਰਾਂ ਕਿੱਦਾਂ ਵਕਤ ਆਵੇ। ਤੇ ਸਾਡੀ ਵਾਲਦਾ ਨੇ ਵੀ ਛੋਲੇ ਕਣਕ, ਫਿਰ ਕੜਾਹੀ ਗੁੜ ਭਗਾਉਣਾ, ਕੜਾਹੀ ਭਗਾ ਪਾ ਕੇ ਉਹਨਾਂ ਦੇ ਵਿੱਚ ਛੋਲਿਆਂ ਦੇ ਦਾਣੇ ਕਣਕ ਦੇ ਦਾਣੇ ਪਾ ਕੇ ਤੇ ਉਹਨਾਂ ਦੀਆਂ ਇੰਨੀ ਪਿੰਨੀਆਂ ਬਣਾ ਲਈਆਂ। ਪਿੰਨੀ ਰਸਤੇ ਚੱਬਲੇ ਲਈ। ਅਸੀਂ ਸਿਰਫ ਇੱਕ ਝੋਟੀ, ਇੱਕ ਮੱਝ ਸੂਈ ਨੂੰ 5-7 ਦਿਨ ਹੋਏ ਸੀ, ਇਹ ਖੋਲ ਲਈ। ਬਾਕੀ ਖੋਲ ਕੇ ਰਸੇ ਖੋਲਤੇ
ਉਹ ਵੀ ਰਸਤੇ 'ਚ ਲੁਧਿਆਣੇ ਜਾ ਕੇ ਜਿੱਥੇ ਰਸਤੇ 'ਚ ਆਏ ਜੀ ਉਹ ਵੀ ਖੋਲ੍ਹੇ ਆਪਣੀ ਵਿੱਚ ਸਿੱਖ ਚੰਗੇ ਵੀ ਸੀ। ਅੱਛਾ ਉਹਨਾਂ ਨੇ ਸਭ ਤੋਂ ਪਹਿਲੇ ਕਿਹਾ ਉਹ ਕਰਨ ਲੱਗੇ ਆਪਣੀ ਇੱਜ਼ਤਾਂ ਲੈ ਕੇ ਨੱਠੋ, ਆਪਣੀ ਇੱਜ਼ਤਾਂ ਬਚਾਓ, ਮਾਲ ਨਾ ਦੇਖੋ। ਅੱਛਾ, ਗਲਤੀ ਸਾਡੀ ਇੱਕ ਉਜਾੜਾ 14 ਅਗਸਤ ਤੋਂ ਪਹਿਲੇ 9-10 ਦਿਨ ਜ਼ਖਮੀ ਸੀ ਗੱਲ। ਸਾਡੇ ਵਾਲੇ ਸਾਹਿਬ ਦੇ ਇੱਕ ਦੋਸਤ ਸੀ ਲੁਧਿਆਣੇ ਸ਼ਹਿਰ 'ਚ ਟੀਟੀ ਗੱਡੀਆਂ ਨੂੰ ਰੇਲ ਦੇ ਸੀਟੀ ਮਾਰਨੇ ਵਾਲੇ, ਉਹਦਾ ਤਬਾਦਲਾ ਹੋ ਗਿਆ ਭਾਗਪੁਰ ਸ਼ਰੀਫ। ਲੁਧਿਆਣੇ ਉਹ ਭਾਗਪੁਰ ਦਾ ਹੋਇਆ ਤਬਾਦਲਾ। ਠੀਕ, ਉਹ ਗਿਆ ਸਾਡੇ ਕੋਲ, ਕਹਿਣ ਲੱਗਾ ਚਾਚਾ ਪਾਕਿਸਤਾਨ ਹਿੰਦੁਸਤਾਨ ਬਣ ਜਾਣਾ ਅਤੇ ਮੇਰਾ ਤਬਾਦਲਾ ਹੋ ਗਿਆ ਭਾਗਪੁਰ। ਉੱਧਰੋਂ ਕੈਦੀ ਪਾਕਿਸਤਾਨ ਤੋਂ ਜਿਹੜੇ ਸਿੱਖ ਈਸਾਈ ਮੁਸਲਮਾਨ ਸ਼ਮਾਰ ਹਿੰਦੂ ਉਹ ਇੱਧਰ ਆ ਰਹੇ ਨੇ, ਇੱਧਰੋਂ ਉੱਧਰ ਜਾ ਰਹੇ ਕੈਦੀ ਵੀ ਸਿੱਖ ਵੀ ਦੂਸਰੇ ਵੀ, ਅਤੇ ਇਹ ਪਾਕਿਸਤਾਨ ਬਣ ਜਾਣਾ, ਤਬਾਦਲੇ ਮੁਲਾਜ਼ਮਾਂ ਦੇ ਹੋ ਰਿਹਾ, ਤੁਸੀਂ ਚੱਲੋ। ਚਾਚਾ ਮੇਰਾ ਸਕਾ ਹੈ ਕੋਈ ਨਹੀਂ ਸੀ, ਇੱਕ ਚਾਚੇ ਨੂੰ ਫੌਤ ਹੋਏ ਨੂੰ ਕੋਈ 40 ਦਿਨ ਹੋਏ ਸੀ, ਅਤੇ ਉਹ ਰਿਸ਼ਤੇ 'ਚ ਜਿਹੜੇ ਸੀ ਇਹਨਾਂ ਦਾ ਸਾਡੇ ਬਜ਼ੁਰਗਾਂ ਦਾ ਇੱਕ ਦੀਨਾ ਗੁਜਰ ਯਾਰ ਹੁੰਦਾ ਸੀ, ਨਾ ਹੈਦਰਾਬਾਦ ਰਹਿੰਦਾ। ਇਹਨਾਂ ਨੇ ਐਵੇਂ ਦੂਰ ਸੀ, ਮੈਂ ਇੱਥੇ ਗੁਦਾਮ ਆ, ਇਹਨਾਂ ਨੇ ਫਟਾਫਟ ਮੇਰੇ ਭਾਈ ਨੂੰ ਭੇਜਿਆ। ਅੱਛਾ, ਕਹਿਣ ਲੱਗੇ ਜਾਂ ਸੱਜ ਕੇ ਲਿਆ। ਉਹਨੇ ਕੋਕੋ ਵੀ ਰੱਖੀ ਸੀ ਢੋਰੀ 'ਤੇ, ਫਟਾਫਟ ਭਾਈ ਮੇਰੇ ਨੂੰ ਬਾਹਰ ਲਿਆ। ਭਾਈ ਮੇਰੇ 3 ਸਾਲ ਬੜਾ ਸੀ। ਹਾਂ, ਗੱਲ ਕੀਤੀ ਉਹਨੇ ਕਿਹਾ ਯਾਰ ਸ਼ਫੀ ਆਇਆ ਆ ਗੱਲ ਹੋਈ, ਤਬਾਦਲੇ ਹੋ ਰਹੇ ਪਾਕਿਸਤਾਨ ਦੇ ਹਿੰਦੁਸਤਾਨ ਦੇ। ਸੋਚਿਆ, ਕਹਿੰਦਾ ਫਿਰ ਚਲੀਏ। ਉਹ ਕਹਿੰਦਾ ਮੈਨੂੰ 4 ਡੱਬੇ ਮਿਲੇ ਆ ਸਰਕਾਰੀ ਤੌਰ 'ਤੇ, ਮੈਂ ਆਪਣਾ ਜਲੰਧਰ ਸਾਰਾ ਲੈ ਕੇ ਜਾ ਰਿਹਾ, ਆਪਣੇ ਖਾਨਦਾਨ ਜਾ ਰਿਹਾ, ਤੁਸੀਂ ਵੀ ਆ ਜਾਓ, ਭਾਵੇਂ ਪਾਥੀਆਂ ਵੀ ਸਿਰ ਬਾਲਣ ਵੀ ਸਿੱਟ ਲਓ। ਖੈਰ ਜੀ, ਉਹ ਕਹਿਣ ਲੱਗੇ ਗੱਲ ਸੁਣੋ, ਇਹ ਫਿਰ ਤੁਹਾਡੀਆਂ ਔਰਤਾਂ। ਅੱਬਾ ਮੇਰਾ ਕਹਿੰਦਾ ਤਾਂ ਮੰਨਦੀ ਨਹੀਂ ਨਾ, ਆ ਜਿਹੜੇ ਮੇਰੇ ਅਜ਼ੀਜ਼ ਵਾਰ ਸ਼ਹਿਰੇ ਮੰਨਦੇ, ਕਹਿੰਦੇ ਲੈ ਸਾਨੂੰ ਘਰੋਂ ਕੱਢ ਦੇਣਗੇ, ਅਸੀਂ ਨਹੀਂ ਜਾਣਾ। ਫਿਰ ਵੀ ਉਹ ਦੀਨਾ ਗੁਜਰ ਕਹਿਣ ਲੱਗਾ ਗੱਲ ਸੁਣੋ, ਚਲੇ ਜਾਓ ਬੇਸ਼ੱਕ, ਆਹ ਜਿਹੜੀ ਤੁਹਾਡੀ ਹੋਊਗੀ ਲੜਾਈ ਤੁਹਾਡੇ ਸ਼ਰੀਕਾਂ ਨਾਲ, ਤੁਹਾਡੇ ਇੱਧਰ ਉਹ ਲੜਾਈ ਦੀ ਵਜ੍ਹਾ ਤੋਂ ਲੋਕਾਂ ਨੇ ਤਾਂ ਕਹਿਣਾ ਪਿੰਡ ਛੱਡ ਕੇ ਨੱਸਦਾ। ਉਹ ਆਉਣ ਦੇ ਵਿੱਚ ਆ ਕੇ ਨਹੀਂ ਗਏ। ਇਹਨਾਂ ਨੇ ਫਿਰ ਰਾਤ ਨੂੰ ਹੁਣ ਜੇ ਇੰਨਾ ਹੀ ਸੀ ਮੇਰਾ ਬੜਾ ਭਾਈ, ਉਹਨੂੰ ਕਹਿਣ ਲੱਗੇ ਅਸਲਮ ਤੈਨੂੰ ਸ਼ਹਿਰ ਲੈ ਕੇ ਜਾਣਾ। ਅੱਛਾ, ਰਾਤ ਨੂੰ ਬੜੀ ਤਸੱਲੀ ਨਾਲ ਬੈਠਾ, ਕਹਿੰਦਾ ਚਾਚੀ, ਮਾਂ ਕਹਿੰਦੀ ਹਾਂ ਹੁਣ ਤਾਂ ਸਾਨੂੰ ਮਾਰ ਦੇਣਾ, ਕੋਈ ਬੰਦਾ ਨਹੀਂ ਬਚੇ, ਤੁਹਾਡੀ ਨਸਲ ਦਾ ਕੋਈ ਬੰਦਾ ਬਚੇ, ਪਤਾ ਤਾਂ ਲੱਗੇ ਵੀ ਉਸ ਨਸਲ ਦਾ ਆ ਅਸਲਮ ਮੈਂ ਲੈ ਜਾਣਾ, ਮੈਂ ਨਹੀਂ ਛੱਡ ਕੇ ਜਾਂਦਾ, ਦੂਏ ਨਿੱਕੇ ਨੇ। ਮਾਂ ਕਹਿੰਦੀ ਨਾ ਸ਼ਾਦੀ ਮੈਂ ਨਹੀਂ ਭੇਜਣਾ, ਨਾ ਕਹਿੰਦਾ ਬਸ ਚੁੱਪ ਕਰ ਲੈ ਤੂੰ। ਫਿਰ ਉਹਨੇ ਕੁਛ ਥੋੜ੍ਹੀ ਬਹੁਤੀ ਤਿਆਰ ਕਰ ਲਿਆ। ਸਵੇਰ ਨੂੰ ਜੀ ਉਹ ਲੈ ਕੇ ਲੁਧਿਆਣੇ ਆ ਗਏ, ਭਾਈ ਮੇਰੇ ਨਾਲ ਮਾਂ ਪਿੱਛੇ ਦਵਾਈ ਚੱਲਦੀ ਹੁੰਦੀ। ਉਹ ਫਿਰ ਤਬਾਦਲੇ ਦੀ ਸੂਰਤ ਨਾਲ ਆ ਗਿਆ ਇੱਥੇ ਪਾਕਪੁਰ। ਤੁਹਾਡਾ ਭਾਈ ਬੜਾ ਉਹ ਸ਼ਫੀ ਦੇ ਨਾਲ ਗਾਰਡ ਦੇ ਨਾਲ ਆ ਗਿਆ ਇੱਥੇ। ਅੱਛਾ, ਅਸੀਂ ਪਿੱਛੇ ਰਹਿ ਗਏ। ਸਾਨੂੰ ਤਾਂ ਫਜ਼ਲ ਤਾਂ ਹੋਏ ਵਿੱਚ ਆ। ਫਿਰ ਬਸ ਉੱਥੋਂ ਅਸੀਂ ਜਿਸ ਵੇਲੇ ਲੁਧਿਆਣੇ ਬੈਠੇ, ਕਿਉਂਕਿ ਅਸੀਂ ਦਰਿਆ ਦੇ ਛਾੜੇ ਦੇ ਉੱਪਰ ਸੀ, ਜਿਸ ਵੇਲੇ ਛੁੱਟੀ ਹੁੰਦੀ ਸੀ ਸ਼ਹਿਰ ਵਾਲਿਆਂ ਨੂੰ, ਉੱਥੇ ਫਿਰ ਆ ਜਾਣਾ ਉਹਨਾਂ ਨੇ ਸ਼ਿਕਾਰ ਕਰਨ। ਮੁਸਲਮਾਨਾਂ ਨੇ ਹਿਰਨ ਦਾ ਸ਼ਿਕਾਰ ਕਰਨਾ, ਸਿੱਖਾਂ ਨੇ ਹਿਰਨ ਦਾ ਕਰਨਾ। ਉਹ ਕੁਦਰਤ ਐਸੀ ਹੋਈ, ਜਿਸ ਵੇਲੇ ਫਿਰ ਲੁਧਿਆਣੇ ਕੈਂਪ ਦੇ ਵਿੱਚ ਅਸੀਂ ਆ ਗਏ, ਛੋਲਿਆਂ ਦੇ ਦਾਣੇ ਚੱਬ ਲੈਣੇ ਅਤੇ ਪਾਣੀ ਪੂਣੀ ਪੀ ਲੈਣਾ। ਉਸ ਤੋਂ ਬਾਅਦ ਫਿਰ ਐਲਾਨ ਹੋਇਆ ਕਿ ਤੁਸੀਂ ਜਿਹੜੇ ਪਨਾਹਗੀਰ ਮੁਹਾਜਿਰ ਜਾ ਰਹੇ ਨੇ, ਜਿੰਨਾ ਚਿਰ ਕੈਂਪ 'ਚ ਬੈਠੇ ਆ, ਹੁਕੂਮਤ ਹਿੰਦੁਸਤਾਨ ਖੁਰਾਕ ਦੇਵੇਗੀ, ਫਿਕਰ ਨਾ ਕਰੋ। ਉਹ ਜਿਸ ਵੇਲੇ ਇਕੱਠ ਹੋਇਆ, ਉਹਦੇ ਵਿੱਚ ਸਾਡੇ ਬਜ਼ੁਰਗ ਵੀ ਚਲੇ ਗਏ, ਜਾਲ 'ਚ ਸੋਹਣੇ ਸੀ। ਉਹ
ਹੁੰਦੇ ਤਾਂ ਦੇਖਿਆ ਨਾ ਜਦ ਇਹ ਕਿਹਾ ਹੈ ਤਾਂ ਇਹ ਉਹੀ ਸਿੱਖ ਆ ਜਿਹੜਾ ਇੱਕ ਵਾਰੀ ਮੇਰੇ ਕੋਲ ਆਇਆ ਸੀ। ਕਿਉਂਕਿ ਜਿਸ ਵੇਲੇ ਸ਼ਿਕਾਰ ਕਰਨ ਆਉਂਦੇ ਸੀ ਉਹ ਪਹਿਲੇ ਪਿੰਡ ਦਾ ਸ਼ਿਕਾਰੀ ਲੱਭਦੇ ਸੀ। ਕੋਈ ਬੰਦੂਕ ਵਾਲਾ ਹੋਵੇ ਉਹਨੂੰ ਮੁਕਾਮੀ, ਉਹਨੂੰ ਪਤਾ ਹੁੰਦਾ ਕਿ ਫਲਾਣੇ ਥਾਂ ਸੂਰ ਆ, ਫਲਾਣੇ ਦਾ ਗਿੱਦੜ ਆ, ਫਲਾਣੇ ਦਾ ਹਰਨ ਆ। ਉਹ ਕਿਤੇ ਆਏ, ਇਹਨਾਂ ਨਾਲ ਬੜੀ ਗੱਲਬਾਤ ਹੋਈ। ਗੱਲਬਾਤ ਹੋ ਕੇ ਤਾਂ ਕਿਤੇ ਪਹਿਲੇ ਪਾਰਟੀਸ਼ਨ ਤੋਂ ਪਹਿਲੇ ਇਹਨਾਂ ਨੇ ਪਛਾਣ ਲਿਆ ਇਹ ਤਾਂ ਉਹੀ DC ਹੈ ਜਿਹੜਾ ਇਹ ਮੇਰੇ ਕੋਲ ਆਇਆ ਸੀ। ਇਹ ਕਿਸੇ ਦੇ ਕੋਲ ਚਲਿਆ। ਇਹਨਾਂ ਦਾ ਦੁਆ ਸਲਾਮ ਸਤਿ ਸ੍ਰੀ ਅਕਾਲ ਜਿਹੜਾ ਕੀਤਾ ਦੁਆ ਹੋਈ। ਉਸ ਤੋਂ ਬਾਅਦ ਫਿਰ ਕਹਿਣ ਲੱਗਾ ਤੂੰ ਉਹ ਮੀਆਂ, ਇਹ ਮੁਸਲਮਾਨਾਂ ਨੂੰ ਮੀਆਂ ਸਾਦੇ ਹੁੰਦੇ ਸੀ ਸਿੱਖ ਜਿਹੜੇ ਸੀ। ਅੱਛਾ ਮੀਆਂ ਸਿੱਖ ਵਾਲੀਆਂ ਆ ਜਾ ਬੱਚਿਆਂ ਦਾ ਸਾਥ। ਉਹ ਕਹਿੰਦਾ ਬਿਲਕੁਲ ਠੀਕ ਠਾਕ ਹੈ, ਸੜਕ 'ਤੇ ਬੈਠਿਆ ਕੋਈ ਨਾ ਕਰਨਾ ਇੱਥੇ। ਇਤਨੇ ਬੜੇ ਹੰਗਾਮੇ ਦੇ ਵਿੱਚੋਂ ਜਦ ਇੱਕ ਬੰਦੇ ਨੂੰ ਇੱਕ ਸਰਬਰਾਹ ਮੁਮਲਕਤ ਆਪਣਾ ਸ਼ਹਿਰ ਦਾ ਬੁਲਾਵੇ ਤਾਂ ਉਹਦੀ ਵੈਲਿਊ ਕਿੰਨੀ ਹੋ ਗਈ। ਅੱਛਾ ਤਕਰੀਰ ਉਹਨੇ ਕੀਤੀ। ਅੱਬੇ ਮੇਰੇ ਨੂੰ ਕਹਿਣ ਲੱਗਾ ਤੂੰ ਮੈਨੂੰ ਇਹ ਦੱਸ ਕਿੰਨਿਆਂ ਬੰਦਿਆਂ ਨੂੰ ਤੂੰ ਰਾਸ਼ਨ ਤਸਕੀਮ ਕਰ ਸਕਦਾ। ਇਹ ਕਹਿਣ ਲੱਗੇ ਮੈਂ ਤਾਂ ਆਪਣੇ ਪਿੰਡ ਦੇ 2-4 ਕਹਿੰਦਾ ਨਾ ਪਿੰਡ ਦੇ ਨੂੰ ਛੱਡ ਕੇ ਆਹ 2 ਫਰਲਾਂਗ ਪੱਕੀ ਸੜਕ 'ਤੇ ਬੈਠੇ ਸੀ ਨਾ। 2 ਫਰਲਾਂਗ ਦੇ ਵਿੱਚ ਜਿੰਨੀਆਂ ਕੁੱਲੀਆਂ ਝੁੱਗੀਆਂ ਬੈਠੀਆਂ ਨਾ ਇਹਨਾਂ ਨੂੰ ਖਾਣਾ ਇਹ ਤਕਸੀਮ ਕਰਨਾ ਰਾਸ਼ਨ। ਆਹ ਇੱਕ ਕੌਲਾ ਦੇਖਦਾ ਇਹ ਇੱਕ ਬੰਦੇ ਦੇ ਇੱਕ ਕੌਲੀ ਆ। ਅੱਛਾ ਤੁਹਾਡੇ ਕੋਲ ਗੱਡਾ ਉਹ ਗੱਡਿਆ ਹੈ? ਹਾਂਜੀ 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 ਉਹ ਗੱਡੇ 4 ਗੱਡੇ ਤਕਸੀਮ ਕਰਤੇ ਦੁਆਜ ਪਾਸੇ 2.5 ਮਹੀਨੇ ਪੂਰੇ ਸੀ ਕੈਂਪ ਦੇ ਵਿੱਚ। ਅੱਛਾ ਹਾਂ ਲੁਧਿਆਣੇ ਸ਼ਹਿਰ 'ਚ ਕੈਂਪ 'ਚ ਸੜਕ ਦੇ ਉੱਤੇ ਜਿਹੜੀ ਫਿਰੋਜ਼ਪੁਰ ਨੂੰ ਸੜਕ ਆਉਂਦੀ ਸੀ ਉਸ ਸੜਕ ਦੇ ਉੱਤੇ। ਬਸ ਫਿਰ ਤਾਂ ਸਾਨੂੰ ਲੋਕਾਂ ਵਿਚਾਰੇ ਆਪਣੇ ਮਤਲਬ ਨੂੰ ਅਤੇ ਬਾਲਣ ਵੀ ਲਿਆ ਦਿੱਤਾ, ਮੰਜੇ ਵੀ ਲਿਆ ਗਏ ਖਿੱਚੇ। ਫਿਰ ਇਸ ਤੋਂ ਇਲਾਵਾ ਬੜੀ ਗੱਲ ਇਹ ਸੀ ਹੁਣ ਕਿਸੇ ਦੇ 15 ਬੰਦੇ ਸੀ ਘਰ ਦੇ, ਉਹਨਾਂ ਨੇ ਗੁਜ਼ਾਰਾ ਨੂੰ ਉਹਦੇ ਵਿੱਚ 3 ਟੱਬਰ ਬਣਾਏ। ਠੀਕ ਆ 5 ਬੰਦਿਆਂ ਦੇ ਰਾਸ਼ਨ ਤਾਂ ਇੱਕੋ ਹੀ ਕੌਲੀ ਮਿਲਣੀ, ਇੱਕੋ ਭਾਂਡਾ ਮਿਲਣਾ। ਉਸ ਤੋਂ ਬਾਅਦ ਫਿਰ ਜਨਾਬ ਉੱਥੋਂ ਉਠਾਏ। ਫਿਰ ਸਾਨੂੰ ਫੌਜ ਜਿਹੜੀ ਮਿਲੀ ਸੀ ਗੋਰਖਾ ਸੀ, ਗੋਰਖਾ ਸਿੱਖ ਉਹ ਲੈ ਕੇ ਆਏ। ਗੰਡਾ ਸਿੰਘ ਜਿਹੜਾ ਕੋਲ ਉੱਥੋਂ ਪਾਰ ਕੀਤਾ ਫਿਰੋਜ਼ਪੁਰ ਤੋਂ। ਜਿਸ ਵੇਲੇ ਫਿਰੋਜ਼ਪੁਰ ਅਸੀਂ ਪਹੁੰਚੇ ਹਾਂ ਫਿਰ ਜਿਸ ਵੇਲੇ ਸੀਟੀ ਵੱਜਦੀ ਸੀ ਉਸ ਵੇਲੇ ਟੱਬਰ ਦਾ ਹਮਲਾ ਹੁੰਦਾ ਸੀ ਸਿੱਖਾਂ ਦਾ ਹਮਲਾ ਹੋ ਜਾਣਾ ਅਤੇ ਇਹਨਾਂ ਸਿੱਟ ਜਾਣਾ। ਇਹਨਾਂ ਗੋਰਖਿਆਂ ਨੇ ਫਿਰ ਵੀ ਬੜੀ ਆਪਣੇ ਵੱਲੋਂ ਕੋਸ਼ਿਸ਼ ਕੀਤੀ ਮਾਰੇ। ਮੇਰੇ ਇਲਮ ਦੇ ਵਿੱਚ ਜਿੰਨਾ ਕੁ ਔੜ ਰਾਪੜ ਦੇ ਵਿੱਚ ਮਾਰੇ ਗਏ ਨਾ ਉਹ ਬੰਬ ਸਿੱਟਣੇ ਦੀ ਵਜ੍ਹਾ ਨਾਲ, ਉਸ ਤੋਂ ਇਲਾਵਾ ਹੋਰ ਕਿਤੇ ਨਹੀਂ। ਦੱਸਿਓ ਬੱਚਿਆਂ ਦੇ ਕੁੜੀਆਂ ਦੇ ਨਾਂ ਤੁਹਾਨੂੰ ਯਾਦ ਹੋ ਸਕਦਾ ਹੋਣ, ਜ਼ਿੰਦਾ ਹੋਣ? ਹਾਂ ਨਾਂ ਉਹਨਾਂ ਦੇ ਸੁਣੇ ਤੁਸੀਂ? ਯਾਦ ਬਿਲਕੁਲ। ਇੱਕ ਦਾ ਨਾਂ ਹਮੀਦਾ ਅਨਵਰੀ ਅਤੇ ਅਨਵਰੀ 2 ਭੈਣਾਂ ਸੀ। ਅੱਛਾ ਫਿਰ ਇੱਕ ਕੰਪ ਦੇ ਵਿੱਚ ਸਾਡੇ ਕੋਲ ਪਹੁੰਚੀ ਆ। ਅੱਛਾ ਉਹ ਸਾਡੇ ਤਲਕਦਾਰੀ ਸੀ। ਅੱਛਾ ਉਹ ਫਿਰ ਉਹਨਾਂ ਆਖਰ ਜਿਹੜੇ ਘਰ ਲੈ ਕੇ ਗਿਆ ਉਹਨਾਂ ਪੁੱਛਿਆ ਤੂੰ ਕਿਹਦੀ ਧੀ ਆ, ਕਿਹਦੀ ਬਹੂ ਆ, ਕਿਹਦੇ ਉਹ ਸਾਰਾ ਬਾਇਓਡਾਟਾ ਲਿਆ। ਉਹ ਫਿਰ ਲੈ ਕੇ ਸਿੱਖ ਕਿਵੇਂ ਤਰੀਕੇ ਨਾਲ ਉੱਥੇ ਪਹੁੰਚੇ ਕੈਂਪ ਦੇ ਵਿੱਚ, ਉਹਨਾਂ ਦੇ ਹਵਾਲੇ ਕੀਤੀ। ਅਸੀਂ ਜਿਹਨਾਂ ਦੀ ਬੱਚੀ ਸੀਗੀ ਉਹਨਾਂ ਬਚਾਈ, ਉਹਨਾਂ ਨੂੰ ਬਚਾਤੀ। ਹਾਂ ਵੀ ਸਾਡੇ ਅਸੀਂ ਆਪਣੀ ਧੀ ਬਣਾ ਕੇ ਰੱਖੀ ਜਿੰਨੇ ਦਿਨ। ਕਿਆ ਬਾਤ। ਇਹ ਵੀ ਸਿੱਖ ਇੱਦਾਂ ਦੇ ਵੀ ਸਿੱਖ। ਦੱਸਿਓ ਬੱਚਿਆਂ ਦੇ ਕੁੜੀਆਂ ਦੇ ਨਾਂ ਤੁਹਾਨੂੰ ਯਾਦ ਹੋ ਸਕਦਾ ਹੋਣ, ਜ਼ਿੰਦਾ ਹੋਣ? ਹਾਂ ਨਾਂ ਉਹਨਾਂ ਦੇ ਸੁਣੇ ਤੁਸੀਂ? ਯਾਦ ਬਿਲਕੁਲ। ਇੱਕ ਦਾ ਨਾਂ ਹਮੀਦਾ ਅਨਵਰੀ ਅਤੇ ਅਨਵਰੀ 2 ਭੈਣਾਂ ਸੀ। ਅੱਛਾ ਫਿਰ ਇੱਕ ਕੰਪ ਦੇ ਵਿੱਚ ਸਾਡੇ ਕੋਲ ਪਹੁੰਚੀ ਆ। ਅੱਛਾ ਉਹ ਸਾਡੇ ਤਲਕਦਾਰੀ ਸੀ। ਅੱਛਾ ਉਹ ਫਿਰ ਉਹਨਾਂ ਆਖਰ ਜਿਹੜੇ ਘਰ ਲੈ ਕੇ ਗਿਆ ਉਹਨਾਂ ਪੁੱਛਿਆ ਤੂੰ ਕਿਹਦੀ ਧੀ ਆ, ਕਿਹਦੀ ਬਹੂ ਆ, ਕਿਹਦੇ ਉਹ ਸਾਰਾ ਬਾਇਓਡਾਟਾ ਲਿਆ। ਉਹ ਫਿਰ ਲੈ ਕੇ ਸਿੱਖ ਕਿਵੇਂ ਤਰੀਕੇ ਨਾਲ ਉੱਥੇ ਪਹੁੰਚੇ ਕੈਂਪ ਦੇ ਵਿੱਚ, ਉਹਨਾਂ ਦੇ ਹਵਾਲੇ ਕੀਤੀ। ਅਸੀਂ ਜਿਹਨਾਂ ਦੀ ਬੱਚੀ ਸੀਗੀ ਉਹਨਾਂ ਬਚਾਈ, ਉਹਨਾਂ ਨੂੰ ਬਚਾਤੀ। ਹਾਂ ਵੀ ਸਾਡੇ ਅਸੀਂ ਆਪਣੀ ਧੀ ਬਣਾ ਕੇ ਰੱਖੀ ਜਿੰਨੇ ਦਿਨ। ਕਿਆ ਬਾਤ। ਇਹ ਵੀ ਸਿੱਖ। ਇੱਦਾਂ ਦੇ ਵੀ ਸਿੱਖ।
ਇਹ ਦੱਸੋ ਰਾਣਾ ਸਾਹਿਬ ਕਿ ਪਿੱਛੇ ਜਿਸ ਤਰ੍ਹਾਂ ਜਨਾਨੀਆਂ ਸੀਗੀਆਂ ਵੀ ਕਈ ਉਹ ਵੀ ਰਹਿ ਜਾਂਦੀਆਂ ਸੀ, ਫਿਰ ਬਾਅਦ ਚ ਤਬਾਦਲੇ ਹੋਏ ਜਨਾਨੀਆਂ ਦੇ। ਸਾਡੀਆਂ 2 ਜਨਾਨੀਆਂ ਸੀ, ਸਾਡੀਆਂ ਨਹੀਂ ਹੋ ਸਕੀਆਂ। ਖਾਲਾ ਸੀ ਮੇਰੇ ਤਾਂ ਕਤਲ ਕਰਕੇ ਉੱਥੇ ਔੜ ਦੇ ਵਿੱਚ, ਉਹ ਔੜ ਦੇ ਵਿੱਚ 2 ਬੱਚੀਆਂ ਸੀ, ਬਸ ਉਹ ਨਹੀਂ ਪਤਾ ਲੱਗਾ। ਬੱਚੀਆਂ ਦਾ ਨਹੀਂ ਪਤਾ ਲੱਗਾ। ਖਾਲਾ ਤੇ ਫੌਤ ਹੋ ਕਤਲ ਹੋ ਗਈ, ਬੱਚੀਆਂ ਦਾ ਕੋਈ ਪਤਾ ਨਹੀਂ ਵੀ ਕਤਲ ਹੋਈਆਂ ਕੀ ਨਹੀਂ, ਕੋਈ ਪਤਾ ਨਹੀਂ। ਖਾਲਾ ਦਾ ਘਰ ਵਾਲੇ ਦਾ ਕੀ ਨਾਂ ਸੀ? ਅੱਲਾ ਬਖਸ਼। ਅੱਲਾ ਬਖਸ਼। ਉਹ ਪਹਿਲੇ ਫੌਤ ਹੋ ਗਿਆ ਸੀ? ਨਾ ਉਹ ਕਿਸੇ ਵੀ ਇੱਥੇ ਪਾਕਿਸਤਾਨ ਚ ਆ ਗਿਆ, ਪਾਕਿਸਤਾਨ ਆਇਆ, ਨੱਠ ਗਏ ਸੀ, ਇੱਕ ਮਾਦਾ ਚ ਲੁਕ ਗਏ, ਛੁਪ ਗਏ ਕੋ ਕਿਤੇ। ਇਹ ਔੜ ਪਿੰਡ ਦੀ ਗੱਲ? ਔੜ ਪਿੰਡ ਦੀ ਗੱਲ ਹੈ। ਉੱਥੇ ਉਹ ਬੱਚੀਆਂ ਰਹੀਆਂ, ਤਕੜੀਆਂ ਸੀਗੀਆਂ? ਹਾਂ, ਇੱਕ ਤਾਂ ਬਾਲਕ ਸੀ, ਇੱਕ ਬਾਲਕ ਸੀ। ਤੇ ਫਿਰ ਤੁਹਾਡੀ ਮਾਂ ਤਾਂ ਬੜਾ ਯਾਦ ਕਰਦੀ ਹੈ, ਯਾਦ ਕਰਦੀ ਵੀ ਹੋਣੀ, ਰੋਂਦੀ ਵੀ ਹੋਣੀ ਹੈ। ਜੀ ਭਾਣਜੀਆਂ ਜੀ ਸੀਗੀਆਂ, ਭਾਣਜੀਆਂ ਸੀ। ਫਿਰ ਏਡੇ ਦੁੱਖ ਵਾਲੇ ਕੰਮ ਮਾਹੌਲ ਚ ਨਾਨੀ ਹੈਗੀ ਸੀ ਉਦੋਂ? ਨਾਨੀ ਕੋਈ ਨਹੀਂ ਸੀ। ਨਾਨੀ? ਹਾਂ, ਨਾਨੀ ਕੋਈ ਨਹੀਂ ਸੀ। ਨਾਨਾ ਹੈਗਾ ਸੀ? ਹਾਂ, ਨਾ ਨਾਨਾ ਵੀ ਕੋਈ ਨਹੀਂ ਸੀ। ਫਿਰ ਇੱਥੋਂ ਇੱਕ ਉਹ ਮਾਰਨ ਵਾਲੇ ਵੀ ਸਿੱਖ ਸੀਗੇ, ਜਿਹੜੇ ਘਰ ਛੱਡਣ ਵਾਲੇ ਔੜ ਦੇ ਵਿੱਚ ਸੀਗੇ ਨਾ ਜੀ ਸਿੱਖ। ਸਾਨੂੰ ਵੀ ਪਹਿਲੇ ਸਿੱਖਾਂ ਨੇ ਕਿਹਾ ਨੱਠ ਜਾਓ, ਆਪਣੀਆਂ ਜਿੱਤਾਂ ਬਚਾਓ। ਸਾਡੇ ਬਜ਼ੁਰਗਾਂ ਨੂੰ ਕਿਹਾ ਵੀ ਪਿੰਡ ਸਾਡਾ ਸਿੱਖਾਂ ਦਾ ਪਿੰਡ ਸੀ, ਢੋਲਣਵਾਲ, ਤੇ ਉਹ ਰਾਤ ਨੂੰ ਆ ਕੇ ਸਾਨੂੰ ਸਾਰੀ ਤਜਵੀਜ਼ ਦੱਸਦੇ ਨੱਠ ਜਾਓ, ਆਪਣੀ ਜਾਨਾਂ ਬਚਾਓ। ਇਹਨਾਂ ਨੂੰ ਪਹਿਲੇ ਪਤਾ ਸੀ, ਅਸੀਂ ਜੀ ਨਹੀਂ ਮੰਨੇ, ਅਸੀਂ ਮੰਨੇ। ਸਾਡੇ ਕੋਲ ਸ਼ਫੀ ਨੇ ਆ ਕੇ ਦੱਸਿਆ ਵੀ ਪਾਕਿਸਤਾਨ ਬਣ ਰਿਹਾ, ਅਸੀਂ ਕਹਿੰਦੇ ਸਾਨੂੰ ਕੌਣ ਉਠਾ ਦਿਓ, ਆਹ ਹੋ ਜੂ ਉਹ ਹੋ ਜੂ। ਅੱਛਾ, ਸ਼ੋਰਕੋਟ ਫਿਰ ਸਾਨੂੰ ਹਰ ਕਿਸਮ ਦੀ ਸਹੂਲਤ, ਗੁਲਾਮ ਯਾਦ ਨੇ ਦਿੱਤੀ, ਮਾਲ ਸਭ ਕੁਝ। ਉਹ ਫਿਰ 15 ਕਿੱਲੇ ਸੀ, ਇੱਥੇ ਆ ਗਏ। ਜਿਹੜੇ ਬਾਕੀ ਰਿਸ਼ਤੇਦਾਰ ਵਿਹਾੜੀ ਬੈਠ ਗਏ, ਕੋਈ ਕਿਤੇ ਕੋਈ ਕਿਤੇ। ਅੱਛਾ, ਸਿੱਖ ਜਿਹੜੇ ਸੀ ਐਡੇ ਬੁਰੇ ਨਹੀਂ ਸੀ। ਜਿਸ ਵੇਲੇ ਅਸੀਂ ਫਿਰੋਜ਼ਪੁਰ ਗੰਡਾ ਸਿੰਘ ਦੇ ਪੁਲ ਦੇ ਉੱਪਰ ਮੇਰੇ ਅੱਛੀ ਤਰ੍ਹਾਂ ਕੰਨ ਗੂੰਜ ਰਹੇ ਗੰਨਾ ਦੇ ਲਫ਼ਜ਼, ਅਤੇ ਉਹ ਜਿਹੜੇ ਸੀਗੇ ਫੌਜ, ਉਹਨੇ ਫਿਰ ਉਹ ਆਵਾਜ਼ ਦਿੱਤੀ, ਕਹਿਣ ਲੱਗਾ ਸੁਣ ਲਓ, ਅਸੀਂ ਆਪਣੀ ਵੱਲੋਂ ਇਮਾਨਦਾਰੀ ਵਰਤੀ ਆ। ਜੇ ਕਿਤੇ ਹਮਲਾ ਹੋਇਆ, ਫਿਰੋਜ਼ਪੁਰ ਹਮਲਾ ਹੋਇਆ, ਉਹਨੇ ਇੱਕਦਮ ਬਿਸਲ ਮਾਰ ਕੇ ਇੱਕ ਵਾਰੀ ਇਕੱਠਾ ਜੇ ਕੀਤਾ, ਸਭ ਨੱਠ ਗਏ ਸੀ। ਅਤੇ ਮਿਲਟਰੀ ਵਾਲਿਆਂ ਨੇ ਅਸੀਂ ਆਪਣੇ ਵੱਲੋਂ ਇਮਾਨਦਾਰੀ ਕੀਤੀ ਆ, ਪੂਰੀ ਹਿਫਾਜ਼ਤ ਕੀਤੀ ਆ। ਹੁਣ ਜੇ ਕੋਈ ਕੁਦਰਤੀ ਰਹਿ ਗਿਆ ਸਾਡੀ, ਹੁਣ ਤੁਹਾਡੀ ਮੁਸਲਮਾਨ ਫੌਜ ਆ ਗਈ ਆ ਇੱਥੇ, ਹੁਣ ਤੁਸੀਂ ਜਾਣੋ ਤੁਹਾਡੇ ਪਾਕਿਸਤਾਨ ਮੁਸਲਮਾਨ ਇੱਥੇ ਫਿਰ ਆ ਕੇ। ਹੁਣ ਮੇਰਾ ਆਪਣਾ ਬਾਇਓਡਾਟਾ ਦੱਸਾਂ, ਮੈਟ੍ਰਿਕ ਤੱਕ ਮੈਂ ਸ਼ੋਰਕੋਟ ਪੜ੍ਹਦਾ ਰਿਹਾ। ਸ਼ੋਰਕੋਟ ਪੜ੍ਹੀ ਤਾਂ ਫਿਰ ਮੈਂ ਆ ਗਿਆ, ਅਸੀਂ ਆਪਣੇ ਵਾਲਦਾਂ ਦੇ ਕੋਲ ਇੱਥੇ ਆ ਗਏ ਸ਼ੋਰਕੋਟ ਤੋਂ। ਇੱਥੋਂ ਫਿਰ ਇੱਥੇ ਕੋਟੇ ਦਾ ਡਾਕਟਰ ਹੁੰਦਾ ਸੀ, ਹੁਣ ਤੱਕ ਵੀ ਰਕਬਾ ਡਾਕਟਰ ਨਿਜ਼ਾਮਦੀਨ ਵੇਚ ਬੂਝ ਗਿਆ। ਇਹ ਮੈਂ ਕੋਟੇ ਦੀ ਗੱਲ ਪੁੱਛਣੀ ਸੀ ਤੁਹਾਡੇ ਤੋਂ, ਕੋਟੇ ਤੁਸੀਂ ਕਿੱਦਾਂ ਪਹੁੰਚੇ? ਕੋਟੇ ਮੈਂ ਇਸ ਤਰ੍ਹਾਂ ਪਹੁੰਚਾ, ਉਹਨੇ ਆਉਣਾ ਇੱਥੇ ਉਜਾੜ ਪਈ ਹੁੰਦੀ ਸੀ, ਰੋਟੀ ਖਾਣ ਫਤਿਹਪੁਰ ਚ। ਸਾਡੇ ਬਜ਼ੁਰਗਾਂ ਨੇ ਕਹਿਣਾ ਉਹ ਸ਼ਰੀਫ ਆਦਮੀ 2 ਰੋਟੀਆਂ ਖਾਣਾ, ਫਤਿਹਪੁਰ ਜਾਣਾ, ਪੈਦਲ ਜਾਣਾ, ਵੇਲੇ ਕਿਹੜਾ ਕੋਈ ਸਵਾਰੀ ਸੀ, ਤੇ ਤੂੰ ਰੋਟੀ ਖਾਇਆ ਕਰ। ਇੱਕ ਇਹ ਵੀ ਇੱਥੇ ਖਾਣ ਲੱਗ ਗਿਆ। ਇੱਕ ਸਰਗੋਧੇ ਦਾ ਸੀ ਰਾਓ ਸਾਹਿਬ, ਉਹ ਵੀ ਖੈਰ, ਉਹ ਜਿਹੜਾ ਉਹਨੇ ਕਹਿਣਾ ਉਹ ਛੋਰਾ ਉਹ ਸੀ ਕੈਮਲਪੁਰ ਦਾ, ਤੂੰ 10ਵੀਂ ਪਾਸ ਕਰ ਲਈਏ ਤੇ ਮੈਂ ਤੈਨੂੰ ਉੱਥੇ ਨੌਕਰੀ ਦੱਸਾਂ। ਜਦ ਤੱਕ ਉਹ ਗਾਈਡ ਨਾ ਕਰੇ ਤਾਂ ਉਹ ਜ਼ਰਾ ਔਖਾ ਹੋ ਜਾਂਦਾ। ਮੈਂ ਕਿ ਮਾਂ ਨੂੰ ਪਤਿਆਰਿਆ, ਮਾਂ ਚਾਚਾ ਰੋਜ਼ ਕਹਿੰਦਾ ਜਦ ਵੀ ਆਉਂਦਾ, ਲਓ ਜਨਾਬ, ਮਾਂ ਕਹੀ ਤੇਰਾ ਬਾਪ ਮਾਰੂਗਾ। ਮੈਂ ਕਹਾਂ ਗਿਆ ਲਾਲਪੁਰ ਆਊਗਾ ਤਾਂ ਮਾਰੂਗਾ। ਮਾਂ ਨੇ ਮੈਨੂੰ 50 ਰੁਪਏ ਦੇ ਦਿੱਤੇ, 40 ਰੁਪਏ ਹੋਰ ਮੇਰੀ ਸ਼ੋਰਕੋਟ ਨਾਨੀ ਬਣੀ ਉਹਨੇ ਉੱਤੇ, ਯਾਨੀ 100 ਰੁਪਏ ਮੇਰੇ ਕੋਲ ਬਣ ਗਿਆ। ਮੈਂ ਜਿੱਥੋਂ ਇੱਕ ਉਹ ਵੀ ਤਾਂ ਸ਼ੋਰਕੋਟ ਗਿਆ, ਮੇਰਾ ਇੱਕ ਦੋਸਤ ਸੀ, ਉਹ ਕਿਸੇ ਜ਼ਰਾਏ ਦੇ ਨਾਲ ਉੱਥੇ ਜਾ ਕੇ ਮਾਸਟਰ ਬਣ ਗਿਆ ਸੀ। ਠੀਕ ਹੈ, ਇਹ ਪਾਰਟੀਸ਼ਨ ਤੋਂ ਪਹਿਲੇ? ਨਾ ਬਾਅਦ 'ਚ। ਠੀਕ ਹੈ, 10ਵੀਂ ਅਸੀਂ ਇਕੱਠਿਆਂ ਕੀਤੀ। ਲਓ ਜੀ, ਅਸੀਂ ਉੱਥੇ ਜਿਸ ਵੇਲੇ ਮੈਂ ਚੜ੍ਹ ਗਿਆ ਗੱਡੀ ਤੇ ਜਾ ਕੇ ਦੁਕਾਨ 'ਤੇ
ਮੈਂ ਉਹਨੂੰ ਪਹਿਲੇ ਮੇਰੇ ਦੋਸਤ ਨੂੰ ਪੁੱਛ ਲਿਆ ਖਤ ਲਿਖ ਕੇ ਕਿ ਇੱਦਾਂ ਲਿਆਕਤ ਰੋਡ 'ਤੇ ਡੈਂਟਲ ਸਰਜਨ ਦੀ ਕੀ ਦੁਕਾਨ ਹੈ, ਡਾਕਟਰ ਨਾਮ ਦੀ, ਬਾਬਾ ਅਪ ਟੂ ਡੇਟ ਜਿਹਾ, ਉਹਦਾ ਕੀ ਪੋਜੀਸ਼ਨ ਆ? ਉਹ ਕਹਿੰਦਾ ਸ਼ਾਮ ਨੂੰ ਚੌਧਰੀ ਅਤਾ ਅਹਿਮਦ ਆ ਕੇ ਚਾਹ ਉਹਦੇ ਕੋਲ ਪੀਂਦਾ ਹੁੰਦਾ। ਚੌਧਰੀ ਅਤਾ ਅਹਿਮਦ ਡਾਇਰੈਕਟਰ ਸੀ ਦਾਰਾਪੁਰ ਟੋਪੇ ਦੇ ਨਾਲ, ਦਾਰਾਪੁਰ ਦੇ ਰਹਿਣੇ ਵਾਲਾ ਸੀ, ਤੇ ਇਸ ਵਾਸਤੇ ਉਹ ਸਭ ਕੁਛ ਤੇਰੀ ਉਹ 'ਤੇ ਵਾਕਫੀ ਕਿ ਮੈਂ ਇਸ ਗੱਲ ਨੂੰ ਛੱਡ। ਲਓ ਜੀ, ਮੈਂ ਜਿਸ ਵੇਲੇ ਉੱਥੋਂ ਸਿੱਧਾ ਹੋਸਟਲ 'ਚ ਗਿਆ, ਉਹ ਸਮਾਨ ਨੂੰ ਰੱਖਿਆ, ਨਾਸ਼ਤਾ ਕੀਤਾ, ਰੋਟੀ ਖਾਧੀ। ਗੱਲਾਂ ਅਸੀਂ ਕੀਤੀਆਂ ਕਾਫੀ ਸਾਰੀਆਂ, ਤੁਹਾਡੇ ਪਿੰਡ ਦੀਆਂ ਵੀ, ਫਿਰ ਇੱਥੇ ਵਾਪਸ ਆਉਣ ਦੀਆਂ ਵੀ, ਉੱਥੇ ਦੇ ਹਾਲਾਤ ਦੀਆਂ ਵੀ ਕੀਤੀਆਂ। ਕੁਝ ਗੱਲਾਂ ਸਾਡੀਆਂ ਰਹਿ ਗਈਆਂ। ਹਾਂ ਜੀ, ਖਾਸ ਤੌਰ ਤੇ ਬਹੁਤ ਰਹਿ ਗਈਆਂ। ਕੋਟੇ ਵਾਲੀ ਤੁਹਾਡੀ ਜਿਹੜੀ ਕੋਟੇ ਵਾਲੀ ਹਿਸਟਰੀ ਸਾਰੀ ਰਹਿ ਗਈ। ਕੰਮ ਦੀ ਗੱਲ ਉਹ ਸੀਗੀ। ਉਹਦੀ ਹੁਣ ਅਸੀਂ ਅਲੱਗ ਤੋਂ ਮਹਿਫਿਲ ਕਰਾਂਗੇ। ਠੀਕ ਹੈ, ਉਹਦੀ ਰਿਕਾਰਡਿੰਗ ਅਲੱਗਾ ਕਰਾਂਗੇ ਤੇ ਫਿਰ ਉਹ ਤੁਹਾਡੇ ਨਾਲ ਦੁਬਾਰਾ ਮੁਲਾਕਾਤ ਹੋਏਗੀ। ਠੀਕ ਹੈ ਜੀ, ਸੁਪੁਰਦ ਖੁਦਾ, ਅੱਲਾ ਵਾਰਿਸ। ਹੈਲੋ, ਉਹ ਮੈਂ ਬੱਚੇ ਦੂਰ ਦਰਾਤੇ ਆ ਜਿਸ ਵੇਲੇ ਔੜ ਹਮਲਾ ਹੋਇਆ ਨਾ ਜੀ। ਹੈਲੋ, ਅੱਛਾ, ਔੜ ਹਮਲਾ ਹੋਇਆ, ਉੱਥੇ ਕਤਲੋ ਗਾਰਤ ਬੜੀ ਹੋਈ ਸੀ, ਸਮਝ ਆ ਗਈ ਨਾ ਜੀ। ਸਾਡੀਆਂ ਦੋ ਤਿੰਨ ਜਨਾਨੀਆਂ ਉੱਥੋਂ ਗਾਇਬ ਹੋ ਗਈਆਂ ਸੀ। ਉਹਨਾਂ ਦਾ ਨਾਂ ਲਿਖੋ ਸੀ, ਇੱਕ ਦਾ ਨਾਂ ਅਨਵਰੀ, ਹਾਂਜੀ, ਅੱਲਾ ਬਖਸ਼ ਇਹਨਾਂ ਦੇ ਬਾਪ ਦਾ ਨਾਂ, ਇਹਨਾਂ ਦੇ ਬਾਪ ਦਾ ਨਾਂ ਸੀ ਅੱਲਾ ਬਖਸ਼। ਭਾਈ ਸੀ ਇਹਨਾਂ ਦੇ ਰਹਿਮਤ ਅਲੀ, ਹਮੀਦ ਉਰਫ ਹਮੀਦਾ, ਤੇ ਇਹਨਾਂ ਦੀ ਮਾਂ ਦਾ ਨਾਂ ਸੀ ਹੱਸੀ, ਹਸ਼ਮਤ ਬੀਬੀ ਸੀ, ਹੱਸੀ ਹਾਂ, ਹਾਂਜੀ, ਹੱਸੀ ਨਾਂ ਸੀ ਬਸ। ਉਹ ਹੱਸੀ ਉੱਥੇ ਕਤਲ ਕਰਤੀ ਸੀ, ਤੇ ਬਸ ਤੁਹਾਡੀ ਕੀ ਲੱਗਦਾ? ਕੌਮ ਹਾਂ, ਹਾਂਜੀ, ਪਤਾ ਨਹੀਂ ਕੌਣ ਲੈ ਗਿਆ, ਕੌਣ। ਮਾਸੀ ਦੀਆਂ ਧੀਆਂ ਤੁਹਾਡੀ? ਮੇਰੀ ਖਾਲਾਜ਼ਾਦ ਹੈ, ਮਾਸੀ ਦੀਆਂ ਧੀਆਂ, ਹਾਂਜੀ, ਖਾਲਾਜ਼ਾਦ। ਅੱਛਾ, ਰਾਜਪੂਤ ਬਰਾਦਰੀ ਚੋਂ, ਹਾਂਜੀ, ਪ੍ਰਣਾਮ ਜੀ, ਮਿਹਰਬਾਨੀ, ਰਾਮ। ਠੀਕ ਹੈ। ਤੁਸੀਂ ਨਾ ਕਿਸੇ ਦੋਸਤ ਦੇ ਜ਼ਿੰਮੇ ਲਾ ਦਿਓ, ਤਰੀਕੇ ਦੇ ਨਾਲ ਹੁੰਦਾ। ਅਗਰ ਉਹਨਾਂ ਨੇ ਬਦਲਿਆ ਹੋਇਆ ਨਾ ਸਾਰਾ ਕੁਝ, ਤੇ ਜ਼ਾਹਰ ਬਦਲਣਾ ਮੁਸ਼ਕਲ ਹੋ ਜਾਂਦਾ। ਫਿਰ ਕੋਸ਼ਿਸ਼ ਕਰਿਓ। ਇਹ ਲਕੋ ਲੈਂਦੇ ਕੋਈ ਪੜ੍ਹਿਆ ਲਿਖਿਆ ਵਿੱਚ, ਹਾਂ, ਕੋਈ ਪੜ੍ਹਿਆ ਲਿਖਿਆ ਐਨਲਾਈਟਨਡ ਜਵਾਨ ਲੱਭ ਜਾਏ ਨਾ, ਤੇ ਫਿਰ ਜ਼ਰਾ ਬਿਹਤਰ ਹੋ ਜਾਂਦਾ। ਤੇ ਅਗਰ ਉਹ ਨਾ ਵੀ ਵੈਸੇ ਤੁਹਾਨੂੰ ਪਰਸਨਲੀ ਦੱਸ ਦੇਣ, ਤੇ ਉੱਦਾਂ ਖੁੱਲ੍ਹ ਕੇ ਨਾ ਦੱਸਣਾ ਚਾਹਣ, ਲੇਕਿਨ ਤੁਸੀਂ ਸਾਨੂੰ ਜ਼ਰੂਰ ਦੱਸ ਦਈਓ, ਤਾਂ ਕਿ ਅਗਰ ਕੋਈ ਸਬੱਬ ਬਣ ਜਾਏ ਆਉਣੇ ਜਾਣੇ ਦਾ, ਤੇ ਚੁੱਪ ਕਰਕੇ ਜਾ ਕੇ ਮਿਲ ਆਉਂਦਾ ਕੋਈ ਜੀ ਉਹਨਾਂ ਨੂੰ ਜੀ ਦੀਆਂ ਹੋਈਆਂ। ਠੀਕ, ਬਹੁਤ ਸ਼ੁਕਰੀਆ।